ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਗਲੋਬਲ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ। ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅੱਜ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਬੰਦ ਸੀ, ਵੈਸੇ ਸਾਡੇ ਵਰਗਿਆਂ ਨੇ ਤਾਂ ਆਪਣੇ ਉਮਰ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਇੰਨੇ ਲੋਕ ਬਾਹਰ ਆ ਗਿਆ ਤੇ ਇਤਿਹਾਸ ਰਚ ਦਿੱਤਾ ਪੰਜਾਬ ਬੰਦ ਨੇ। ਬਿਲਕੁਲ, ਐਕਚੁਅਲੀ ਬੰਦ ਲਫ਼ਜ਼ ਕਿਸੇ ਟਾਈਮ ਪੰਜਾਬ ਦੇ ਵਿੱਚ ਬੜਾ ਫੇਮਸ ਸੀਗਾ ਵੀ 80ਵਿਆਂ ਦੇ ਵਿੱਚ। ਉਹਨਾਂ ਦਿਨਾਂ ਦੇ ਦੌਰਾਨ ਬਹੁਤ ਸਾਰੇ ਬੰਦ ਐਲਾਨੇ ਜਾਂਦੇ ਹੁੰਦੇ ਸੀਗੇ ਤੇ ਜਿਹੜੀਆਂ ਸਰਕਾਰਾਂ ਸੀ ਉਹ ਖੁਲਵਾਉਣ ਦੇ ਯਤਨ ਕਰਦੀਆਂ ਸੀ। ਇਸ ਤਰ੍ਹਾਂ ਦਾ ਬੰਦ ਇਹ ਇਤਿਹਾਸ ਪੱਖੋਂ ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹ ਸ਼ਾਇਦ ਪਹਿਲਾ ਬੰਦ ਹੋਊਗਾ ਜੀ ਜਿਹਦੇ ਵਿੱਚ ਹਰ ਵਰਗ ਸ਼ਾਮਲ ਹੋਇਆ ਜੀ। ਇਹਦੇ ਵਿੱਚ ਬੇਸ਼ੱਕ ਕਿਸਾਨ ਜਥੇਬੰਦੀਆਂ ਦਾ ਜਿਹੜਾ ਵੀ ਉਹ ਪੰਜਾਬ ਬੰਦ ਦਾ ਕਾਲ ਸੀਗਾ। ਇਹਦੇ ਵਿੱਚ ਆੜ੍ਹਤੀਏ, ਇਹਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਇਹਦੇ ਵਿੱਚ ਦੁਕਾਨਦਾਰ, ਆਮ ਜਿਹੜਾ ਮਜ਼ਦੂਰ, ਹਰ ਵਿਅਕਤੀ ਨੇ ਆਪਣਾ ਯੋਗਦਾਨ ਪਾਉਣ ਦਾ ਯਤਨ ਕੀਤਾ, ਜਿਹਦੇ ਕਰਕੇ ਅਜਿਹਾ ਬੰਦ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਜਿਹੜਾ ਵੀ ਉਹ ਨਹੀਂ ਦਿਖਿਆ ਜਦੋਂ ਚਿੜੀ ਵੀ ਜਿਹੜੀ ਉਹ ਨਾ ਪਟਕੀ ਹੋਵੇ। ਇਹਦੇ ਵਿੱਚ ਬਹੁਤ ਸਾਰੇ ਜਿਹੜੇ ਵੀ ਕਲਾਕਾਰ ਉਹ ਵੀ ਸ਼ਾਮਲ ਹੋਏ, ਗਾਇਕ ਵਗੈਰਾ, ਰਾਜਨੀਤਿਕ ਲੋਕ ਜਿਹੜੇ ਸੀ ਉਹ ਵੀ ਸ਼ਾਮਲ ਹੋਏ। ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ, ਜਿਹੜੀ ਉਹਨਾਂ ਨੇ ਮਿਹਨਤ ਪਿਛਲੇ 2 ਮਹੀਨਿਆਂ ਤੋਂ ਕੀਤੀ ਹੈ, ਜਿਹੜੀ ਉਹ ਆਰਡੀਨੈਂਸਾਂ ਦੇ ਬਾਰੇ ਦੇ ਵਿੱਚ ਬਿੱਲਾਂ ਦੇ ਰੂਪ ਦੇ ਵਿੱਚ ਲੋਕਾਂ ਨੂੰ ਦੱਸਣ ਦੇ ਵਿੱਚ ਸਫਲ ਰਹੇ ਕਿ ਇਹ ਸਿਰਫ ਕਿਸਾਨਾਂ ਨੂੰ ਨਹੀਂ, ਇਹ ਹਰ ਵਰਗ ਨੂੰ ਅਫੈਕਟ ਜਿਹੜਾ ਕਰੂਗਾ। ਉਹਨੇ ਇਸ ਪੰਜਾਬ ਬੰਦ ਦੀ ਸਫਲਤਾ ਦੇ ਵਿੱਚ ਜਿਹੜਾ ਸੀਗਾ ਸਭ ਤੋਂ ਵੱਡਾ ਰੋਲ ਨਿਭਾਇਆ। ਪੰਜਾਬ ਦੇ ਵਿੱਚ ਕੋਈ 150 ਥਾਵਾਂ ਦੇ ਉੱਤੇ ਜਿਹੜਾ ਸੀਗਾ ਧਰਨੇ ਤੇ ਪ੍ਰਦਰਸ਼ਨ ਹੋਏ। ਕਿਸਾਨਾਂ ਨੇ ਮੋਦੀ ਦੇ ਪੁਤਲੇ ਜਿਹੜੇ ਸੀਗੇ ਉਹ ਫੂਕੇ। ਥਾਂ ਥਾਂ ਦੇ ਉੱਤੇ ਖੇਤੀ ਬਿੱਲ ਵਾਪਸ ਲੈਣ ਦੀ ਮੰਗ ਜਿਹੜੀ ਉਹ ਕੀਤੀ ਗਈ। ਇਹਨਾਂ ਧਰਨਿਆਂ ਮੁਜ਼ਾਹਰਿਆਂ ਦੀ ਇੱਕ ਖਾਸੀਅਤ ਇਹ ਵੀ ਰਹੀ ਕਿ ਜਿੱਥੇ ਕੇਂਦਰ ਦੀ ਸਰਕਾਰ ਦੇ ਖਿਲਾਫ ਇਹ ਧਰਨੇ ਮੁਜ਼ਾਹਰੇ ਸੀ, ਉੱਥੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਜਿਹੜੇ ਇਹ ਮੁਜ਼ਾਹਰੇ ਖੜੇ ਕਰਦੇ ਰਹੇ ਥਾਂ ਥਾਂ ਦੇ ਉੱਤੇ। ਔਰ ਜਿਹੜੇ ਬੁਲਾਰੇ ਸੀਗੇ ਉਹਨਾਂ ਨੇ ਬੜੀਆਂ ਤਿੱਖੀਆਂ ਸੁਰਾਂ ਦੇ ਵਿੱਚ ਕੇਂਦਰ ਦੀ ਸਰਕਾਰ ਜਿਹੜੀ ਸੀ ਉਹਨੂੰ ਭੰਡਿਆ, ਰੱਜ ਕੇ ਜਿਹੜਾ ਸੀਗਾ ਜੀ ਉਹ ਭੰਡਿਆ। ਔਰ ਇਸ ਗੱਲ ਦੀ ਜਿਹੜੀ ਉਮੀਦ ਹੈ ਕਿ ਮਿੰਟ ਮਿੰਟ ਦੀ ਜਿਹੜੀ ਜਾਣਕਾਰੀ ਸੀ ਉਹ ਕੇਂਦਰ ਦੀ ਸਰਕਾਰ ਦੇ ਕੋਲੇ ਪਹੁੰਚਦੀ ਜਿਹੜੀ ਉਹ ਰਹੀ ਹੋਊਗੀ। ਕੇਂਦਰੀ ਕੁਛ ਜਿਹੜੇ ਲੋਕ ਜਿਹੜੇ ਬਹੁਤੇ ਕੇਂਦਰ ਦੀ ਸਿਆਸਤ ਦੇ ਵਿੱਚ ਰਹਿੰਦੇ ਨੇ, ਯੋਗਿੰਦਰ ਯਾਦਵ ਹੋਰਾਂ ਵਰਗੇ, ਉਹਨਾਂ ਨੇ ਉਚੇਚੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਆ ਕੇ ਕਿਸਾਨਾਂ ਦੇ ਜਲਸਿਆਂ ਨੂੰ ਜਿਹੜਾ ਉਹ ਸੰਬੋਧਨ ਇੱਥੇ ਕੀਤਾ ਔਰ ਇੱਥੋਂ ਤੱਕ ਨਾਮ ਦਿੱਤਾ ਕਿ ਕਿਸਾਨਾਂ ਦੇ ਵੱਲੋਂ ਆਜ਼ਾਦੀ ਦੀ ਇਹ ਦੂਜੀ ਜੰਗ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਜਿਹੜੀ ਆਖੀ ਕਿ ਜਿੱਡਾ ਵੱਡਾ ਬੰਦ ਪੰਜਾਬ ਦੇ ਵਿੱਚ ਇਹ ਹੋਇਆ, ਉਮੀਦ ਹੈ ਕਿ ਕੇਂਦਰ ਸਰਕਾਰ ਦੇ ਕੰਨਾਂ ਤੱਕ ਕਿਸਾਨਾਂ ਦਾ ਦਰਦ ਪਹੁੰਚੂਗਾ ਤੇ ਉਹ ਦੁਬਾਰਾ ਤੋਂ ਇਹਨਾਂ ਬਿੱਲਾਂ ਦੇ ਉੱਤੇ ਗੌਰ ਕਰਨਗੇ। ਸੋ ਇਤਿਹਾਸ ਜਿਹੜਾ ਜੀ ਉਹ ਜਦੋਂ ਵੀ ਲਿਖਿਆ ਜਾਂਦਾ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਇਹਨੂੰ ਲੱਗਦਾ ਕਿ ਸ਼ਾਇਦ ਮੁੜ ਕੇ ਕਦੇ ਨਾ ਜਿਹੜੀਆਂ ਵੀ ਉਹ ਵਾਪਰ ਸਕਣ। ਜਿਹੜੇ ਕੁਛ ਚੀਜ਼ਾਂ ਅੱਖੀਂ ਜਿਹੜੀਆਂ ਵੇਖੀਆਂ ਨੇ, ਚੱਬੇ ਦੇ ਵਿੱਚ 2015 ਦੇ ਦੌਰਾਨ ਹੋਇਆ ਇਕੱਠ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਹ ਆਪ ਮੁਹਾਰੇ ਲੋਕਾਂ ਦਾ ਇਕੱਠਾ ਹੋਇਆ ਇਕੱਠ ਸੀਗਾ। ਕੁਛ ਲੋਕਾਂ ਨੇ ਉਹਨੂੰ ਉਦੋਂ ਸਿਆਸਤ ਦੀਆਂ ਵੋਟਾਂ ਦੇ ਨਾਲ ਜਿਹੜਾ ਵੀ ਉਹ ਗਿਣ ਮਿਣ ਲਿਆ। ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਹੋਇਆ ਜਿਹੜਾ ਇਕੱਠ ਸੀਗਾ ਉਹ ਵੀ ਇੱਕ ਇਤਿਹਾਸਕ ਇਕੱਠ ਸੀਗਾ ਜੀ। ਏਡਾ ਇਕੱਠ ਨਿੱਜੀ ਤੌਰ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਜਿਹੜਾ ਉਹ ਵੇਖਿਆ। ਉਸ ਤੋਂ ਬਾਅਦ ਇਹ ਜਿਹੜਾ ਪੰਜਾਬ ਦਾ ਕੱਲ੍ਹ ਦਾ ਬੰਦ ਸੀਗਾ ਜੀ, ਇਹ ਆਪਣੇ ਆਪ ਦੇ ਵਿੱਚ ਇੱਕ
ਇਤਿਹਾਸ ਕਹ ਲਓ ਕਿ ਪੈਦਾ ਕਰ ਗਿਆ ਕਿ ਏਡੇ ਵੱਡੇ ਇਕੱਠ। ਔਰ ਦੇਖੋ 150 ਦੇ ਕਰੀਬ ਜਿਹੜੇ ਨੇ ਉਹ ਜਲਸੇ ਮੁਜ਼ਾਹਰੇ ਹੋਣ। ਕਿਸੇ ਜਗ੍ਹਾ ਤੋਂ ਅਜਿਹੀ ਰਿਪੋਰਟ ਜਿਹੜੀ ਨਾ ਗੜਬੜ ਹੋਈ ਆ, ਕਿਸੇ ਜਗ੍ਹਾ ਦੇ ਉੱਤੇ ਕਿਸੇ ਕਿਸਮ ਦੀ ਕੋਈ ਗੜਬੜ ਕੀਤੀ ਗਈ ਆ ਨਹੀਂ। ਜਦੋਂ ਲੋਕ ਜਿਹੜੇ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਸ਼ਾਮਲ ਸਨ ਜੀ, ਕੋਈ ਪਾਣੀ ਦੀਆਂ ਬੋਟਲ ਫੜੀ ਖੜਾ, ਉੱਥੇ ਆਉਣ ਵਾਲਿਆਂ ਨੂੰ ਪਾਣੀ ਦੀ ਬੋਟਲ ਆਫਰ ਕਰ ਰਿਹਾ, ਕੋਈ ਕੇਲੇ ਲੈ ਕੇ ਖੜਾ, ਉਹਨਾਂ ਨੂੰ ਕੇਲੇ ਆਫਰ ਕਰ ਰਿਹਾ, ਕੋਈ ਖਾਣ ਪੀਣ ਦਾ ਹੋਰ ਸਮਾਨ ਜਿਹੜਾ ਵੀ ਉਹ ਲੈ ਕੇ ਖੜਾ। ਲੋਕ ਆਪਣੇ ਝੋਲਿਆਂ ਦੇ ਵਿੱਚ ਪਾ ਕੇ ਆਪੋ ਆਪਣੇ ਘਰਾਂ ਤੋਂ ਪਿੰਡਾਂ ਤੋਂ ਇਹ ਸਮਾਨ ਲੈ ਕੇ ਆਏ ਸਨ, ਜਿਹੜੇ ਕਿ ਇਹਨਾਂ ਜਲਸਿਆਂ ਮੁਜ਼ਾਹਰਿਆਂ ਦੇ ਵਿੱਚ ਪਹੁੰਚਣ ਵਾਲੇ ਲੋਕਾਂ ਨੂੰ ਆਫਰ ਕਰ ਰਹੇ ਸਨ। ਔਰ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਸੀਗਾ ਵੀ ਖਾਲਸਾ ਏਡ ਦੇ ਵੱਲੋਂ ਇੰਤਜ਼ਾਮ ਜਿਹੜਾ ਵੀ ਉਹ ਖਾਣ ਪੀਣ ਦਾ ਵੱਖਰੇ ਤੌਰ ਦੇ ਉੱਤੇ ਕੀਤਾ ਗਿਆ ਸੀ। ਕਾਫੀ ਵੱਡਾ ਜਿਹੜਾ ਵੀ ਉਹ ਇੰਤਜ਼ਾਮ ਸੀ। ਮਤਲਬ ਕਿ ਜੇ ਹਰੇਕ ਬੰਦੇ ਨੇ ਆਪੋ ਆਪਣੇ ਤਰੀਕੇ ਦੇ ਨਾਲ ਬਣਦਾ ਸਰਦਾ ਜਿਹੜਾ ਯੋਗਦਾਨ ਸੀਗਾ ਇਹਦੇ ਵਿੱਚ ਪਾਇਆ ਜੀ। ਬੜਾ ਸ਼ਾਂਤੀਪੂਰਵਕ ਵੀ ਸੀਗਾ। ਤੇ ਅੱਗੇ ਮੋਦੀ ਨੇ ਫਿਰ ਕਿਸਾਨ ਬਿੱਲਾਂ ਦੇ ਗੁਣ ਗਾਏ। ਦੇਖੋ ਸਿੱਕਾ ਤਾਂ ਜਿਹੜਾ ਵੀ ਉਹ ਲੱਗ ਰਿਹਾ ਸਿੱਕਾ ਹੀ ਆ ਕਿ ਜਿਹੜੇ ਖੇਤੀਬਾੜੀ ਮੰਤਰੀ ਆ ਉਹਨੂੰ ਲਗਾਤਾਰ ਜਿਹੜਾ ਵੀ ਉਹ ਸਾਹਮਣੇ ਆਉਣਾ ਪੈ ਰਿਹਾ। ਔਰ ਉਹ ਰੋਜ਼ ਕਹ ਲਓ ਕਿ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕਰ ਰਿਹਾ ਇਹ ਦੱਸਣ ਦੇ ਵਾਸਤੇ ਕਿ ਸੜਕਾਂ ਦੇ ਉੱਤੇ ਮੁਜ਼ਾਹਰਾ ਕਰਨ ਆਏ ਲੋਕ ਕਿਸਾਨ ਨਹੀਂ ਬਲਕਿ ਕਾਂਗਰਸੀ ਨੇ। ਉਹ ਇੱਕੋ ਗੱਲ ਦੇ ਉੱਤੇ ਉਹਦਾ ਪੂਰਾ ਜ਼ੋਰ ਜਿਹੜਾ ਜੀ ਉਹ ਲੱਗਿਆ ਪਿਆ। ਪ੍ਰਧਾਨ ਮੰਤਰੀ ਹੋਰਾਂ ਨੇ ਫਿਰ ਲਗਾਤਾਰ ਇਹ ਚੌਥੀ ਵਾਰੀ ਹੈ, 3 ਵਾਰੀ ਪਹਿਲਾਂ ਜਿਹੜਾ ਜੀ ਇਹ ਚੌਥੀ ਵਾਰੀ ਹੈ ਜਦੋਂ ਇਹ ਫੇਰ ਬੋਲਿਆ ਕਿ ਵਿਰੋਧੀ ਧਿਰਾਂ ਸਿਰਫ ਆਪਣੇ ਸਿਆਸੀ ਹਿੱਤਾਂ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾ ਰਹੀਆਂ ਨੇ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰੀ ਹੈ ਦਹਾਕਿਆਂ ਤੋਂ ਬਾਅਦ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਭਲਾਈ ਲਈ ਕੋਈ ਕਾਨੂੰਨ ਬਣਾਇਆ। ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਹੜੱਪ ਹੋ ਜਾਣੀਆਂ ਨੇ, ਇਹ ਕਿਸਾਨਾਂ ਦੀ ਭਲਾਈ ਹੈ। ਮਜ਼ਦੂਰ ਜਿਨ੍ਹਾਂ ਦੇ ਕੋਲੇ ਹੜਤਾਲ ਕਰਨ ਦਾ ਹੱਕ ਸੀ ਉਹ ਖੋਹ ਲਿਆ ਗਿਆ, ਇਹ ਮਜ਼ਦੂਰਾਂ ਦੀ ਜਿਹੜੀ ਉਹ ਭਲਾਈ ਹੈ। ਅਜਿਹੇ ਕਾਲੇ ਕਾਨੂੰਨ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਸਨ ਜਿਹੜਾ ਦੀ ਉਹ ਬਣਾਏ, ਇਹੋ ਜਿਹੇ ਮੌਜੂਦਾ ਸਰਕਾਰ ਨੇ ਜਿਹੜੇ ਦੀ ਉਹ ਬਣਾ ਦਿੱਤੇ। ਇਹਨਾਂ ਬਿੱਲਾਂ ਦੀ ਪੈਰਵੀ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਨੇ ਜਿਹੜੀ ਵੀ ਇਹ ਗੱਲ ਕਹੀ ਕਿ ਸੁਧਾਰ ਖੇਤੀ ਸੈਕਟਰ 'ਚ ਲੱਗੇ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਭਲਾਈ ਦੀ ਜਿਹੜੇ ਆ ਉਹ ਕੀਤੇ ਗਏ ਆ। ਇਹਨਾਂ ਦੀ ਗਿਣਤੀ 85% ਤੋਂ ਵੱਧ ਜਿਹੜੀ ਉਹ ਬਣਦੀ ਹੈ। ਉਧਰ ਇਸ ਮਾਮਲੇ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਘੇਰਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਜਿਹੜੀ ਜੀ ਭਾਰਤ ਬੰਦ ਨੂੰ ਹਮਾਇਤ ਦਿੰਦਿਆਂ ਹੋਇਆ ਇਹ ਦੋਸ਼ ਲਾਇਆ ਕਿ ਨਵੇਂ ਖੇਤੀ ਬਿੱਲ ਕਿਸਾਨਾਂ ਨੂੰ ਗੁਲਾਮ ਬਣਾ ਦੇਣਗੇ ਤੇ ਉਹਨਾਂ ਤੋਂ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਜੀ ਉਹ ਖੋਲਿਆ ਜਾਊਗਾ MSP। ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਵਾਡਰਾ, ਰਣਦੀਪ ਸੂਰਜੇਵਾਲਾ ਨੇ ਖੇਤੀ ਬਿੱਲਾਂ ਦੇ ਖਿਲਾਫ ਆਵਾਜ਼ ਜਿਹੜੀ ਸੀ ਉਹ ਬੁਲੰਦ ਕਰਦਿਆਂ ਹੋਇਆ ਭਾਰਤ ਨੂੰ ਜਿਹੜੀ ਉਹ ਹਮਾਇਤ ਦਿੱਤੀ। ਕੱਲ ਜਿਹੜਾ ਦਿਨ ਦੇ ਸਮੇਂ ਸੀਗਾ ਹੈਸ਼ਟੈਗ ਚੱਲ ਰਿਹਾ ਸੀਗਾ ਜੀ ਟਵਿੱਟਰ ਦੇ ਉੱਤੇ ਜਿਹੜੀ ਭਾਰਤ ਬੰਦ ਦੀ ਹਮਾਇਤ ਦਾ, ਉਹ ਪੂਰਾ ਦਿਨ ਜਿਹੜਾ ਸੀਗਾ ਉਹ ਪਹਿਲੇ ਨੰਬਰ ਦੇ ਉੱਤੇ ਟ੍ਰੈਂਡ ਕਰਦਾ ਰਿਹਾ। ਮਤਲਬ ਕਿ ਇਹ ਜਿਹੜਾ ਸੀਗਾ ਉਹ ਸੀਮਤ ਕੋਈ ਨਹੀਂ ਸੀਗਾ ਇੱਕ ਸੂਬੇ ਤੱਕ। ਹਰਿਆਣਾ ਬੰਦ ਸੀ, ਹਰਿਆਣਾ ਕੰਪਲੀਟ ਬੰਦ ਰਿਹਾ। ਔਰ ਹਰਿਆਣੇ ਦੀ ਸਰਕਾਰ ਜਿਹੜੀ ਆ ਉਹ ਇਸ ਵੇਲੇ ਤੱਤੇ ਪਾਣੀ 'ਚ ਪਈ ਹੋਈ ਹੈ। ਦਿੱਲੀ ਦੇ ਵਿੱਚ ਜਿਹੜੀਆਂ ਏਰੀਏ ਖਾਸ ਤੌਰ ਦੇ ਉੱਤੇ ਹਰਿਆਣੇ ਦੇ ਨਾਲ ਲੱਗਦੇ ਆ ਤੇ ਨੋਇਡਾ UP ਦੇ ਨਾਲ ਲੱਗਦੇ ਆ, ਉੱਥੇ ਮੁਕੰਮਲ ਬੰਦ ਦਿਸਿਆ। ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਸੀ ਉਹ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਵੀ ਨਿਕਲੇ ਰਹੇ। ਔਰ ਇਹਦਾ ਬੰਦ ਦਾ ਅਸਰ ਜਿਹੜਾ ਵੀ ਉਸ ਏਰੀਏ ਦੇ ਵਿੱਚ ਪੂਰਾ ਵੇਖਣ ਨੂੰ ਮਿਲਿਆ ਜੀ। ਤਾਂ ਅੱਗੇ ਗੱਲ ਕਰਦੇ ਔਰਤਾਂ ਤੇ ਨੌਜਵਾਨਾਂ ਦੀ, ਉਹਨਾਂ ਦੀ ਵੀ ਸ਼ਮੂਲੀਅਤ ਬਹੁਤ ਸੀ। ਕੇਂਦਰ ਦੇ ਫਿਕਰ ਵਧਾਏ। ਦੇਖੋ ਜਿਉਂ ਇਹ ਕਿਸਾਨ ਸੰਘਰਸ਼ ਜਿਹੜਾ ਵੀ ਸ਼ੁਰੂ ਹੋਇਆ ਉਦੋਂ ਤੋਂ ਇੱਕ ਚੀਜ਼ ਜਿਹੜੀ ਵੇਖਣ ਵਾਲੀ ਆ ਕਿ ਔਰਤਾਂ ਜਿਹੜੀਆਂ ਨੇ ਉਹਨਾਂ ਦੀ ਇਸ ਐਜੂਕੇਸ਼ਨ ਦੇ ਵਿੱਚ ਬਹੁਤ ਵੱਡੀ ਸ਼ਮੂਲੀਅਤ ਡੇ ਫਸਟ ਤੋਂ ਰਹੀ ਆ। ਹੌਲੀ ਹੌਲੀ ਜਿਹੜੀ ਇਸ ਸਿਖਰ ਦੇ ਉੱਤੇ ਜਿਹੜੀ ਵੀ ਉਹ ਇਸ ਵੇਲੇ ਹੈ ਬਰਾਬਰ ਦਾ ਜਿਹੜਾ ਵੀ ਉਹ ਬੰਦਿਆਂ ਦੇ ਨਾਲ ਖੜ ਕੇ ਔਰਤਾਂ ਨੇ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ। ਔਰਤਾਂ ਦੀ ਏਡੀ ਵੱਡੀ ਸ਼ਮੂਲੀਅਤ ਪਹਿਲਾਂ ਕਦੇ ਪੰਜਾਬ ਦੇ ਕਿਸੇ ਸੰਘਰਸ਼ ਦੇ ਵਿੱਚ ਨਹੀਂ ਰਹੀ। ਇਹ ਜਿਹੜੀ ਵੀ ਉਹ ਮੰਨਣ ਵਾਲੀ ਗੱਲ ਹੈ। ਜਦੋਂ ਮਨਜੀਤ ਸਿੰਘ ਧਨੇਰ ਹੋਰਾਂ ਦੀ ਰਿਹਾਈ ਦੇ ਵਾਸਤੇ
ਮੋਰਚਾ ਲੱਗਿਆ ਸੀਗਾ ਜੇਲ੍ਹ ਦੇ ਬਾਹਰ ਬਰਨਾਲੇ ਦੇ, ਉਹਦੇ ਦੌਰਾਨ ਮੈਂ ਤਕਰੀਬਨ 3 ਵਾਰੀ ਜਿਹੜਾ ਜੀ ਉੱਥੇ ਗਿਆ ਸੀ। ਇੰਨਾ ਜ਼ਰੂਰ ਰੱਖਿਆ, ਉਦੋਂ ਔਰਤਾਂ ਦਾ ਇੱਕ ਸਪੈਸ਼ਲੀ ਇਕੱਠ ਇੱਕ ਦਿਨ ਜਿਹੜਾ ਵੀ ਕਿਸਾਨ ਜਥੇਬੰਦੀਆਂ ਨੇ ਉਦੋਂ ਕੀਤਾ ਸੀ, ਕਿਉਂਕਿ ਕਿਸਾਨ ਆਗੂ ਨੇ ਮਨਜੀਤ ਸਿੰਘ ਧਲੇਰ ਹੋਰੀ, ਉਦੋਂ ਬਾਅਦ ਇਹ ਜਿਹੜਾ ਸੰਘਰਸ਼ ਕਿਸਾਨਾਂ ਦਾ ਸ਼ੁਰੂ ਹੋਇਆ, ਇਹਦੇ ਵਿੱਚ ਨਿਰੰਤਰ ਔਰਤਾਂ ਦੀ ਸ਼ਮੂਲੀਅਤ ਤਕਰੀਬਨ ਹਰ ਡਿਸਟ੍ਰਿਕਟ ਦੇ ਵਿੱਚ ਜਿਹੜਾ ਉਹ ਰਹੀ ਹੈ। ਪੰਜਾਬ ਦੇ ਪਿੰਡਾਂ ਦੇ ਵਿੱਚ ਪਿੱਟ ਸਿਆਪੇ ਜਿਹੜੇ ਵੀ ਉਹ ਕੀਤੇ ਗਏ, ਉਹਦੇ ਵਿੱਚ ਔਰਤਾਂ ਨੇ ਇਹਦੀ ਕਮਾਂਡ ਕੀਤੀ। ਕੱਲ ਜਦੋਂ ਬੰਦ ਹੋਇਆ, ਥਾਂ ਥਾਂ ਦੇ ਉੱਤੇ ਜਿਹੜੀਆਂ ਔਰਤਾਂ ਸੀ ਉਹਨਾਂ ਨੇ ਰੋਸ ਮੁਜ਼ਾਹਰੇ ਕੀਤੇ। ਔਰਤਾਂ ਤੋਂ ਇਲਾਵਾ ਜਿਹੜੀ ਗੱਲ ਆਪਾਂ ਵੀ ਕਰਦੇ ਰਹੇ ਹਾਂ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੀ ਸ਼ਮੂਲੀਅਤ ਬੜੀ ਘੱਟ ਦੀ, ਬਹੁਤੇ ਬਜ਼ੁਰਗ ਹੀ ਜਿਹੜੇ ਵੀ ਉਹ ਦਿਸਦੇ ਰਹੇ ਆ। ਜਿੰਨੀਆਂ ਵੀ ਐਜੂਕੇਸ਼ਨ ਪਿਛਲੇ 2 ਮਹੀਨਿਆਂ ਦੇ ਦੌਰਾਨ ਕਿਸਾਨਾਂ ਨੇ, ਚਾਹੇ ਉਹ ਟਰੈਕਟਰਾਂ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਨੇਤਾਵਾਂ ਦੇ ਘਰ ਘੇਰਨ ਦੇ ਰੂਪ ਦੇ ਵਿੱਚ ਜਿਹੜਾ ਵੀ ਉਹ ਰਹੀ, ਚਾਹੇ ਹੁਣ ਜਿਹੜੀ ਟਰੈਕ ਦੇ ਉੱਤੇ ਆ ਕੇ ਬੈਠੇ ਨੇ ਉੱਥੇ ਹੋਵੇ, ਉੱਥੇ ਨੌਜਵਾਨਾਂ ਦੀ ਸ਼ਮੂਲੀਅਤ ਬਹੁਤ ਥੋੜ੍ਹੀ ਰਹੀ। ਪਰ ਕੱਲ੍ਹ ਵਾਲਾ ਜਿਹੜਾ ਬੰਦ ਸੀਗਾ, ਇਹਦੇ ਵਿੱਚ ਨੌਜਵਾਨਾਂ ਦੀ ਬਹੁਤ ਵੱਡੀ ਜਿਹੜੀ ਗਿਣਤੀ ਸੀਗੀ, ਉਹਨੇ ਸ਼ਮੂਲੀਅਤ ਕਰਕੇ ਕਿਤੇ ਨਾ ਕਿਤੇ ਜਿਹੜਾ ਵੀ ਉਹ ਕੇਂਦਰ ਦੀ ਸਰਕਾਰ ਦੇ ਫਿਕਰ ਤਾਂ ਵਧਾ ਦਿੱਤੇ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਨੌਜਵਾਨ ਵਰਗ ਹੈ, ਜੇ ਉਹ ਉੱਠ ਕੇ ਖੜਾ ਹੋ ਗਿਆ, ਉਹ ਆਪਣੇ ਹੱਕਾਂ ਦੀ ਗੱਲ ਕਰਨ ਲੱਗ ਗਿਆ, ਉਹਨੂੰ ਇਹ ਪਤਾ ਲੱਗ ਗਿਆ ਕਿ ਜਿਹੜਾ ਟੁਕੜਾ ਜ਼ਮੀਨ ਦਾ ਆਉਂਦਾ ਉਹਦੇ ਬਾਪੂ ਦਾਦੇ ਦੇ ਹਿੱਸੇ ਤੋਂ ਉਹਨੂੰ, ਇਹ ਤਾਂ ਕਾਰਪੋਰੇਟ ਅਦਾਰੇ ਜਿਹੜਾ ਵੀ ਉਹ ਖੋਹ ਲੈਣਗੇ। ਜਿਹੜੇ ਜਿੱਥੇ ਜਿੱਥੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਮੁਜ਼ਾਹਰਿਆਂ ਦੇ ਵਿੱਚ ਸ਼ਾਮਲ ਸਨ, ਉਹਨਾਂ ਦੇ ਚਿਹਰਿਆਂ ਤੋਂ ਇਹ ਫਿਕਰਮੰਦੀ ਜਿਹੜੀ ਵੀ ਉਹ ਪੜ੍ਹੀ ਜਾਣ ਲੱਗੀ ਸੀ, ਜਿਹੜੀ ਕਿ ਇਸ ਪੱਖੋਂ ਚੰਗੀ ਗੱਲ ਹੈ ਕਿ ਉਹ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋਇਆ ਤੇ ਉਹਨੂੰ ਇਹ ਲੱਗਿਆ ਕਿ ਗਾਇਕਾਂ ਤੋਂ ਇਲਾਵਾ ਉਹਦੇ ਹੋਰ ਵੀ ਬੜੇ ਫਿਕਰ ਨੇ। ਮਤਲਬ ਕਿ ਉਹਨੇ ਪੰਜਾਬ ਦੇ ਵਾਸਤੇ, ਆਪਣੀ ਜ਼ਮੀਨ ਦੇ ਵਾਸਤੇ ਇੱਕ ਲੜਾਈ ਵੱਡੀ ਜਿਹੜੀ ਹੈ ਜੀ ਉਹ ਲੜਨੀ ਹੈ। ਕੱਲ੍ਹ ਦੇ ਇਕੱਠ ਦੇ ਵਿੱਚ ਔਰਤਾਂ ਤੇ ਨੌਜਵਾਨਾਂ ਦੀ ਜਿਹੜੀ ਸ਼ਮੂਲੀਅਤ ਹੈ, ਉਹਨੇ ਕਿਸਾਨਾਂ ਦੇ ਵੱਲੋਂ ਆਰੰਭਿਆ ਗਿਆ ਜਿਹੜਾ ਇਹ ਮੋਰਚਾ ਹੈ, ਜਿਹਦੇ ਵਿੱਚ ਉਹਨਾਂ ਨੇ 2 ਮਹੀਨੇ ਤੋਂ ਉੱਪਰ ਦਾ ਜਿਹੜਾ ਜੀ ਉਹ ਸਮਾਂ ਲਾਇਆ, ਉਹ ਇਹਨਾਂ ਨੌਜਵਾਨਾਂ ਨੂੰ ਜਿਹੜਾ ਸੀਗਾ ਵੱਡੀ ਗਿਣਤੀ ਦੇ ਵਿੱਚ ਬਾਹਰ ਕੱਢਣ ਦੇ ਵਿੱਚ ਸਫਲ ਰਿਹਾ। ਉਮੀਦ ਇਸ ਗੱਲ ਦੀ ਜਿਹੜੀ ਵੀ ਉਹ ਕੀਤੀ ਜਾਂਦੀ ਹੈ ਕਿ ਭੜਕਦੇ ਖੇਤਾਂ ਦੇ ਵਾਰਸ ਜਿਹੜੇ ਨੇ, ਜੇ ਉਹ ਇਸੇ ਜੋਸ਼ ਦੇ ਨਾਲ ਕਿਸਾਨਾਂ ਦਾ ਸਾਥ ਦਿੰਦੇ ਆ ਤਾਂ ਬਿਨਾਂ ਕਿਸੇ ਸ਼ੱਕ ਦੇ ਇਹ ਸੰਘਰਸ਼ ਜਿਹੜਾ ਬਹੁਤ ਲੰਬਾ ਲੜਨਾ ਪੈਣਾ, ਉਸ ਸੰਘਰਸ਼ ਦੇ ਵਿੱਚ ਇੱਕ ਬਹੁਤ ਵੱਡਾ ਬੂਸਟਰ ਜਿਹੜਾ ਜੀ ਉਹ ਕਿਸਾਨਾਂ ਨੂੰ ਜ਼ਰੂਰ ਮਿਲ ਗਿਆ। ਜੀ ਮਿਲਿਆ ਤੇ ਜ਼ਰੂਰ ਹੈ ਜੀ। ਅੱਗੇ ਸ਼ੰਭੂ ਬੈਰੀਅਰ ਦੀ ਜੇ ਗੱਲ ਕਰੀਏ ਤੇ ਉਸ ਤੇ ਲੱਗਾ 7 ਘੰਟੇ ਦਾ ਜਾਮ। ਜਿਹੜੇ ਪੰਜਾਬ ਦੇ ਵਿੱਚ ਤਕਰੀਬਨ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਕੋਈ 150 ਦੇ ਕਰੀਬ ਰੋਸ ਮੁਜ਼ਾਹਰੇ ਜਿਹੜੇ ਵੀ ਵੱਖ-ਵੱਖ ਥਾਵਾਂ ਦੇ ਉੱਤੇ ਹੋਏ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਇਕੱਠ ਜਿਹੜਾ ਵੀ ਹੋ ਰਿਹਾ, ਉਹਨਾਂ ਦੇ ਵਿੱਚੋਂ ਜਿਹੜਾ ਇਹ ਸ਼ੰਭੂ ਬੈਰੀਅਰ ਵਾਲਾ ਇਕੱਠ ਜਿਹੜਾ ਵੀ ਸਭ ਤੋਂ ਵੱਡਾ ਕਿਹਾ ਜਾ ਸਕਦਾ। ਦੇਖੋ ਐਗਜ਼ੈਕਟ ਗਿਣਤੀ ਨਹੀਂ, ਇਹ ਕੋਈ ਮੁਕਾਬਲੇਬਾਜ਼ੀ ਦੇ ਤੌਰ ਤੇ ਵੀ ਮੈਂ ਕਹਿ ਰਿਹਾ ਕਿ ਕਿੱਥੇ ਕਿੰਨਾ ਜਿਹੜਾ ਵੀ ਹੋ ਰਿਹਾ, ਲੋਕ ਨਿਕਲੇ, ਇਹੀ ਬਹੁਤ ਵੱਡੀ ਜਿਹੜੀ ਵੀ ਉਹ ਪ੍ਰਾਪਤੀ ਆ। ਇੱਥੇ ਜਿਹੜਾ ਇਕੱਠ ਸੀਗਾ ਉਹ ਤੁਸੀਂ ਕਹਿ ਲਓ ਕਿ ਨਰੋਲ ਉਹ ਨੌਜਵਾਨਾਂ ਦਾ ਇਕੱਠ ਸੀਗਾ ਲਗਭਗ, ਔਰ 4 ਤੋਂ 5 ਕਿਲੋਮੀਟਰ ਦੂਰ ਪਾਰਕਿੰਗ ਜਿਹੜੀ ਲਾ ਕੇ ਉੱਥੋਂ ਤੱਕ ਜਿਹੜਾ ਵੀ ਉਹ ਪਹੁੰਚਣਾ ਪਿਆ, ਜਿੱਥੇ ਇਹ ਇਕੱਠ ਸ਼ੰਭੂ ਦੇ ਅਹਿਮ ਰਾਹ ਦੇ ਉੱਤੇ, ਜਿੱਥੋਂ ਪੰਜਾਬ ਤੇ ਹਰਿਆਣਾ ਦੀ ਸਰਹੱਦ ਸ਼ੁਰੂ ਹੁੰਦੀ ਆ, ਉੱਥੇ ਇਹ ਕੀਤਾ ਗਿਆ ਸੀਗਾ। ਸਵੇਰੇ ਕੋਈ 9:30 ਵਜੇ ਦੇ ਕਰੀਬ ਲੋਕ ਜਿਹੜੇ ਸੀ ਇੱਥੇ ਪਹੁੰਚਣੇ ਸ਼ੁਰੂ ਹੋਏ। 7 ਘੰਟੇ ਤੱਕ ਇਹ ਜਾਮ ਇੱਥੇ ਲੱਗਿਆ ਰਿਹਾ ਜੀ। ਨਾ ਪੰਜਾਬ ਵਾਲੀ ਸਾਈਡ ਤੋਂ ਕੋਈ ਹਰਿਆਣੇ ਵਾਲੀ ਸਾਈਡ ਨੂੰ ਜਾ ਸਕਿਆ, ਨਾ ਹਰਿਆਣੇ ਵਾਲੀ ਸਾਈਡ ਤੋਂ ਕੋਈ ਪੰਜਾਬ ਵਾਲੀ ਸਾਈਡ ਨੂੰ ਆ ਸਕਿਆ। ਦੋਨਾਂ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਵਿਚਾਲੇ ਇੱਕ ਟਰਾਲੀ ਜਿਹੜੀ ਸੀ ਉਹ ਲਾ ਕੇ ਉਹਨੂੰ ਸਟੇਜ ਬਣਾਇਆ ਹੋਇਆ ਸੀ। ਦੋਨਾਂ ਸਾਈਡਾਂ ਦੇ ਉੱਤੇ ਇੰਨਾ ਕੁ ਵਹੀਕਲ ਆ ਗਿਆ ਕਿ ਉਹਨਾਂ ਨੇ ਪੂਰੀ ਦੀ ਪੂਰੀ ਜਿਹੜੀ ਸੜਕ ਸੀ ਉਹ ਜਾਮ ਕਰ ਦਿੱਤੀ। ਇਹਦੇ ਵਿੱਚ ਫੌਜ ਦਾ ਇੱਕ ਵੱਡਾ ਕਾਫਲਾ ਜਿਹੜਾ ਸੀਗਾ ਜੀ ਉਹ ਫਸ ਗਿਆ। ਫੌਜ ਨੇ ਪੁਲਿਸ ਨੂੰ ਫੋਨ ਕੀਤਾ ਕਿ ਉਹਨਾਂ ਨੂੰ ਕੱਢਿਆ ਜਾਵੇ, ਜਿਹੜਾ ਕਿ ਦਿੱਲੀ ਵੱਲ ਨੂੰ ਜਾ ਰਿਹਾ ਸੀ। ਪੁਲਿਸ ਨੇ ਹੱਥ ਖੜੇ ਕਰਤੇ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਲੋਕ ਬੈਠੇ ਹੋਏ ਆ, ਤੁਸੀਂ ਉਹਨਾਂ ਨੂੰ ਕਿਵੇਂ ਕਹੋਗੇ ਕਿ ਇਹ ਰਾਹ ਖਾਲੀ ਕਰ ਦਿਓ ਤੇ ਇੱਥੋਂ ਜਿਹੜਾ ਜੀ ਉਹ ਫੌਜ ਨੇ ਨਿਕਲਣਾ। ਉਹਨਾਂ ਨੂੰ ਵਾਪਸ ਮੁੜਨਾ ਪੈ ਗਿਆ ਕਈ ਜਿਹੜਾ ਜੀ ਉਹ ਘੰਟਿਆਂ ਤੋਂ ਬਾਅਦ। ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਜਿਹੜਾ ਸੀਗਾ ਜੀ ਉਹ ਇਸ ਸ਼ੰਭੂ ਬਾਰਡਰ ਦੇ ਉੱਤੇ
इस वड्डे इकट्ठ दे नाल कंप्लीटली जिहड़ा सी वो जाम हो गया और शामी जाके जिहड़ा सीगा करीब 6 वजे दे यह जाम जिहड़ा सी वो खुल सकिया। जिहड़ा इत्थे लोग जिहड़े पहुंचे, नौजवान जिहड़े पहुंचे, उन्होंने बहुत जबरदस्त नारेबाजी जिहड़ी भी वो कीती। जिहड़ियां खुफिया एजेंसीज ने वो भी इस इकट्ठ दे बारे दे विच आपो अपना हिसाब किताब कैलकुलेशन जिहड़ा भी वो लाउंदियां फिरदियां ने कि किन्ना इकट्ठ जिहड़ा वो होया होऊगा। मोटरसाइकिल जिहड़े काफले सीगे जी उन्हां दे रूप दे विच नेड़े तेड़े दे पिंडां दे जिहड़े नौजवान सी उन्हां ने इस इकट्ठ दे विच जिहड़ी वो शमूलीयत कीती। ये भी कहा जा रहा है कि शायद उत्थे कुछ जिहड़े नारे वगैरह लगे उहनूं लैके जिहड़ियां खुफिया एजेंसीज ने वो छाणबीन जिहड़ी वो करी जा रही ने। कुछ भी है इस जिहड़ा इकट्ठ सीगा उन्हें जिहो जे उत्थे जिहड़ियां दी ऐलान भी कीते गए कि जेकर सानू दिल्ली नहीं जाण देना तो फिर दिल्लीओं आउंदे जिहड़े व्हीकल ने वो इत्थे आके दोबारा फिर वो जिहड़ा वो रोक लैणगे। तो ये सब तो पंजाब का जोशीला इकट्ठ जिहड़ा दी वो कहा जा सकता है। जोश के पक्षों सब तो ज्यादा जोश जिहड़ा दी वो इस इकट्ठ दे विच सीगा। कितनी गिनती सीगी वो एजेंसियां जिहड़ियां दी वो अपने तौर दे उत्ते कोई किन्ने हज़ार कही जाए, कुछ किन्ने हज़ार जिहड़ा दी वो कही जाए। ये कोई मुकाबलेबाजी नहीं सी कि किस जगह दे उत्ते किड्डा वड्डा इकट्ठ है। हाँ, लोगों का अपने हकों प्रति जागरूक जिहड़ा वो होना, ये इस पक्षों जिहड़ा दी वो इकट्ठ बहुत वरियां तक याद रहूगा। बिल्कुल जी, बहुत वधिया जी चंगी शुरुआत हुई हैगी आ। अगे थां थां ते अकालियां ते कांग्रेसियां दा विरोध होया किसानां वल्लों। देखो जिहड़ियां सियासी पार्टियां ने वो उन्हां नूं जिहड़े इन्हां दी ओह अजीब फीलिंग होण लग जांदी है भी जदों कोई किसी जगह दे उत्ते इकट्ठ हो रहा होवे, कोई लोग इकट्ठे हो रहे होण ते वो बड़े परेशान हो जाते भी साडा नाम इहदे विच क्यों नहीं जिहड़ा भी वो आ रहा। जदों बरगाड़ी दे विच वोट लग्गिया सीगा उस टाइम भी आपां ये चीज़ां देखियां सीगियां कि बहुत सारे लोगों ने उस इकट्ठे होए लोगों का सिहरा अपने उत्ते लैण की कोशिश की सी भी ये इकट्ठ पता नहीं साडे करके जिहड़ा होया। उदों भी गल कीती सी वो इकट्ठ गुरु ग्रंथ साहिब की बेअदबी के रोस वजों होया सी। ये जिहड़े इकट्ठ सीगे ये किसानां दी हमायत दे विच लोकां ने जिहड़ा वो कीते। अच्छा, कुछ दिन पहला जदों ये जिहड़ी यूथ कांग्रेस सी वो कहंदे असीं दिल्ली जाना ते वो हरियाणे दे विच रोक ले गए। उत्थे उन्होंने एक पुराना जिहा ट्रैक्टर लिआंदा जिहड़ा स्टार्ट सूट तां हुंदा नहीं सीगा, पता नहीं कित्थों पुराना जिहड़ा दी लिया के उहनूं अग्ग लाउण दी कोशिश कीती। ये कहा जाता है कि प्रशांत किशोर वो पंजाब कांग्रेस नूं 2022 दे विच जिहड़ा दी चोणां दे विच लिजा रिहा, ओहदी डील कांग्रेस नाल हो चुकी हुई है। ये उहदे दिमाग दी काढ़ सी कि इदां पुराना एक ट्रैक्टर लिया के ते उहनूं अग्ग जिहड़ी दी ओह लाई जावे। एक पुराना जिहा ट्रैक्टर लिया के कल अकालियां ने उहनूं अग्ग बरनाले दे विच जिहड़ा दी ओह लाउण दी कोशिश कीती, साड़ भी लिया उन्होंने। किसी किसान जथेबंदी ने अजिहा सुनेहा नहीं सी दिता, ना वो इहो जिहे बेहूदा सुनेहा कोई दे सकदियां ने कि ट्रैक्टर पुराना लिया के साड़ दिओ। भावें पुराना क्यों ना होवे, ट्रैक्टर जिहड़ा वो किसान दा पुੱਤ किहा जांदा। ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਇਹ ਜਲਸੇ ਮੁਜ਼ਾਹਰੇ ਹੋਏ ਜਿਹੜੇ ਕਾਂਗਰਸੀ ਸੀ, ਜੇ ਉਹਨਾਂ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਮੰਤਰੀ ਸ਼ੰਤਰੀ ਸੀ ਉਹ ਨਹੀਂ ਨਿਕਲੇ ਬਾਹਰ, ਉਹ ਤਾਂ ਬੈਠੇ ਰਹੇ ਚੰਡੀਗੜ੍ਹ। ਇਹ ਕਾਂਗਰਸ ਦੀ ਪਾਟੋ ਧਾਰ ਸੀ ਕਿ ਇਹਨਾਂ ਮੁਜ਼ਾਹਰਿਆਂ ਵਗੈਰਾ ਦੇ ਵਿੱਚ ਉਹ ਸ਼ਾਮਲ ਨਹੀਂ ਕਿਸੇ ਜਗ੍ਹਾ ਦੇ ਉੱਤੇ ਹੋਏ। ਅਕਾਲੀ ਦਲ ਵਾਲੇ ਕੁਝ ਥਾਵਾਂ ਦੇ ਉੱਤੇ ਹੋਏ, ਕੁਝ ਥਾਵਾਂ ਤੇ ਲੋਕਾਂ ਨੇ ਵਿਰੋਧ ਕੀਤਾ। ਔਰ ਇੱਕ ਤਾਂ ਪੰਜਾਬ ਬੰਦ ਦੇ ਸੱਦੇ ਦੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਭਾਜਪਾ ਦਾ ਪਿੰਡਾਂ ਦੇ ਵਿੱਚ ਮੁਕੰਮਲ ਬਾਈਕਾਟ ਕਰਨ ਦਾ ਜਿਹੜਾ ਜੀ ਉਹ ਸੱਦਾ ਦੇ ਦਿੱਤਾ। ਇਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜਾ ਵੜਨ ਨਾ ਦਿੱਤਾ ਜਾਵੇ। ਉਹ ਜਲੰਧਰ ਦੇ ਵਿੱਚ ਇੱਕ ਇਕੱਠ ਦੇ ਵਿੱਚ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਤੇ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਕਿਸਾਨਾਂ ਦੇ ਰੋਹ ਦਾ ਸੇਕ ਝੱਲਣਾ ਪਿਆ। PAP ਚੌਂਕ ਦੇ ਵਿੱਚ ਜਿਹੜਾ ਜੀ ਰੋਸ ਮੁਜ਼ਾਹਰਾ ਹੋ ਰਿਹਾ, ਉੱਥੇ ਸਰਬਜੀਤ ਮੱਕੜ ਜਦੋਂ ਵੀ ਪਹੁੰਚਿਆ ਤਾਂ ਜਿਹੜੇ ਉੱਥੇ ਨੌਜਵਾਨ ਕਿਸਾਨ ਸੀ ਉਹਨਾਂ ਦਾ ਪਾਰਾ ਚੜ੍ਹ ਗਿਆ। ਉਹਨਾਂ ਨੇ ਮੱਕੜ ਦੀ ਹਾਜ਼ਰੀ ਦੇ ਵਿੱਚ ਮੋਦੀ ਦੇ ਯਾਰ ਮੁਰਦਾਬਾਦ ਨਾਰੇ ਜਿਹੜੇ ਜੀ ਉਹ ਲਾਉਣੇ ਸ਼ੁਰੂ ਕਰਤੇ। ਸਰਬਜੀਤ ਮੱਕੜ ਨੂੰ ਉੱਥੋਂ ਜਿਹੜਾ ਜੀ ਉਹ ਜਾਣਾ ਪੈ ਗਿਆ। ਜਾਂਦਿਆਂ ਲੋਕਾਂ ਨੇ ਉਹਨੂੰ ਸਵਾਲ ਕੀਤੇ ਹਰਸਿਮਰਤ ਕੌਰ ਬਾਦਲ ਦੇ ਬਾਰੇ 'ਚ, ਔਰ ਉਹਨੂੰ ਪਰੇਸ਼ਾਨੀ ਜਿਹੜੀ ਉਹ ਝੱਲਣੀ ਪਈ। ਉੱਥੋਂ ਨਿਕਲਣਾ ਉਹਦਾ ਜਿਹੜਾ ਸੀ ਉਹ ਔਖਾ ਹੋ ਗਿਆ। ਸੱਤਾਧਾਰੀ ਕਾਂਗਰਸ ਨੂੰ ਵੀ ਕਿਸਾਨਾਂ ਦੇ ਗੁੱਸੇ ਦਾ ਜਿਹੜਾ ਵੀ ਉਹ ਸ਼ਿਕਾਰ ਹੋਣਾ ਪਿਆ। ਕਰਤਾਰਪੁਰ ਹਲਕੇ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਕਿਸਾਨਾਂ ਨੇ
ਬੋਲਣ ਨਹੀਂ ਦਿੱਤਾ ਤੇ ਉਹਨੂੰ ਇਹ ਕਿਹਾ ਕਿ ਉਹ ਉੱਥੋਂ ਨਿਕਲ ਜਾਵੇ। ਮੋਗੇ ਦੇ ਵਿੱਚ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਵੱਲੋਂ ਲਾਏ ਧਰਨੇ ਦੇ ਵਿੱਚ ਵਿਧਾਇਕ ਦੇ ਪੁੱਤ ਦੇ ਵੱਲੋਂ ਜਿਹੜਾ ਸੀ ਲੋਕਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਉਹਦਾ ਵਿਰੋਧ ਕੀਤਾ ਔਰ ਦਰਸ਼ਨ ਸਿੰਘ ਬਰਾੜ ਤੇ ਉਹਦੇ ਪੁੱਤ ਤੇ ਪਾਰਟੀ ਬੁਲਾਰੇ ਕਿਸਾਨਾਂ ਦੀ ਹਮਾਇਤ ਧਰਨਾ ਦੇਣ ਦਾ ਜਿਹੜਾ ਵੀ ਉਹ ਪ੍ਰੋਗਰਾਮ ਰੱਖਿਆ ਗਿਆ ਸੀ। ਉੱਥੇ ਕਿਸਾਨ ਪਹੁੰਚ ਗਏ ਕਾਲੀਆਂ ਝੰਡੀਆਂ ਜਿਹੜੀਆਂ ਸੀ ਉਹ ਲੈ ਕੇ ਔਰ ਇਹ ਕਿਹਾ ਕਿ ਉਹ ਕਿਸੇ ਸਿਆਸੀ ਪਾਰਟੀ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਹੋਣ ਦੇਣਗੇ। ਇਸੇ ਤਰੀਕੇ ਦੇ ਨਾਲ ਪਾਇਲ ਦੇ ਵਿੱਚ ਜਿਹੜੇ ਕਾਂਗਰਸੀ ਕੁਝ ਸੀਗੇ ਉਹਨਾਂ ਨੇ ਧਰਨੇ ਦੇ ਵਿੱਚ ਜਿਹੜਾ ਵੀ ਉਹ ਸ਼ਾਮਲ ਹੋਣਾ ਚਾਹਿਆ। ਜਿਹੜਾ ਹਲਕਾ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ ਉਹ ਧਰਨੇ ਨੂੰ ਸੰਬੋਧਨ ਕਰ ਰਿਹਾ ਸੀ ਤੇ ਕਿਸਾਨ ਯੂਨੀਅਨ ਦੇ ਜਿਹੜੇ ਸੀਗੇ ਵਰਕਰ ਉਹ ਉੱਥੇ ਆ ਗਏ ਔਰ ਉਹਨਾਂ ਨੇ ਨਾਅਰੇਬਾਜ਼ੀ ਕਰਕੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜੀ। ਉਹਨਾਂ ਦੇ ਨਾਲ ਦੀ ਨਾਲ ਵੱਖਰੀ ਸਟੇਜ ਜਿਹੜੀ ਵੀ ਲਾ ਕੇ ਬੋਲਣ ਲੱਗ ਗਏ। ਵਿਧਾਇਕ ਨੂੰ ਮਜਬੂਰਨ ਇਹ ਕਹਿ ਕੇ ਖਹਿੜਾ ਸੁਣਾਉਣਾ ਪਿਆ ਕਿ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਹੈ, ਭਾਵੇਂ ਉਹਨੂੰ ਦਿੱਲੀ ਤੱਕ ਕਿਉਂ ਨਾ ਜਿਹੜਾ ਵੀ ਉਹ ਜਾਣਾ ਪਏ। ਅਕਾਲੀ ਦਲ ਦੀ ਇਹਦੇ ਤੇ ਇੱਥੇ ਪਾਇਲ ਦੇ ਵਿੱਚ ਹੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਹਲਕੇ ਦੇ ਆਗੂਆਂ ਦਾ ਨਾਮ ਨਾ ਬੋਲਣ ਤੇ ਜਿਹੜਾ ਆਗੂ ਸੀਗੇ ਉਹਨੇ ਸਟੇਜ ਸੈਕਟਰੀ ਦੇ ਖਿਲਾਫ ਮੋਰਚਾ ਖੋਲਤਾ ਤੇ ਤੂੰ ਮੈਂ ਹੋਣ ਤੋਂ ਬਾਅਦ ਸਟੇਜ ਸੈਕਟਰੀ ਜਿਹੜਾ ਸੀ ਉਹਨੂੰ ਗਲਤੀ ਦਾ ਅਹਿਸਾਸ ਕਰਾਇਆ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਜਿਹੜਾ ਸੀਗਾ ਜੀ ਉਹਨੂੰ ਉੱਥੋਂ ਜਾਣਾ ਪੈ ਗਿਆ। ਥਾਂ ਥਾਂ ਦੇ ਉੱਤੇ ਜਿਹੜੇ ਜੀ ਇਹ ਲੋਕਾਂ ਨੂੰ ਵਿਰੋਧ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਿਆ। ਹਾਲਾਂਕਿ ਥੋੜੀ ਇਹ ਕਹਿ ਲਓ ਕਿ ਬੇਸ਼ਰਮੀ ਹੁੰਦੀ ਹੈ ਕੁਝ ਥਾਵਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਅਕਾਲੀ ਦਲ ਜਿਹੜੇ ਜੀ ਉਹ ਬਾਦਲ ਵਾਲੇ ਕਹਿ ਰਹੇ ਆ ਕਿ ਸਾਡੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀ ਉਹ ਸੜਕਾਂ ਦੇ ਉੱਤੇ ਨਿਕਲੇ, ਜਦੋਂ ਕਿ ਸੜਕਾਂ ਦੇ ਉੱਤੇ ਜਿਹੜੇ ਨਿਕਲੇ ਉਹ 2 ਮਹੀਨਿਆਂ ਦੀ ਕਿਸਾਨਾਂ ਦੀ ਜਿਹੜੀ ਮਿਹਨਤ ਹੈ ਉਹਦੀ ਵਜ੍ਹਾ ਕਰਕੇ ਲੋਕ ਜਿਹੜੇ ਜੀ ਉਹ ਸੜਕਾਂ ਦੇ ਉੱਤੇ ਨਿਕਲੇ। ਇਹ ਲੋਕ ਤਾਂ ਅੱਜ ਤੋਂ 5 ਦਿਨ ਪਹਿਲਾਂ ਇਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਕੋਈ ਵੀਡੀਓ ਪਾਈ ਜਾਂਦਾ ਸੀ, ਕੋਈ ਚਿੱਠੀਆਂ ਵਿਖਾਈ ਜਾਂਦਾ ਸੀ ਤੇ ਕੋਈ ਜਿਹੜਾ ਸੀਗਾ ਉਹ ਮੰਤਰੀ ਨੂੰ ਲਿਆ ਕੇ ਪ੍ਰੈਸ ਕਾਨਫਰੰਸ ਕਰਾਈ ਜਾਂਦਾ ਸੀ ਜੀ। ਤੇ ਗੱਲ ਕਰਦੇ ਆ ਬਿਹਾਰ ਦੇ ਵਿੱਚ ਹੁਣ ਚੋਣਾਂ ਹੋਣੀਆਂ, ਉਹਨਾਂ ਦਾ ਐਲਾਨ ਹੋਇਆ ਆ 3 ਗੇੜਾਂ ਦੇ ਵਿੱਚ ਚੋਣਾਂ ਹੋਣਗੀਆਂ। ਬਿਲਕੁਲ ਜੀ, ਐਕਚੁਅਲੀ ਇਹ ਕੋਵਿਡ ਤੋਂ ਬਾਅਦ ਕਿਸੇ ਵਿਧਾਨ ਸਭਾ ਦੇ ਵਿੱਚ ਪਹਿਲੀਆਂ ਚੋਣਾਂ ਹੋਣਗੀਆਂ ਜਿਹੜੀਆਂ ਕਈ ਪੁਆਇੰਟ ਆਫ ਵਿਊ ਤੋਂ ਵੇਖਣ ਵਾਲੀਆਂ ਹੋਣਗੀਆਂ। ਕੇਂਦਰ ਦੀ ਸਰਕਾਰ ਦੇ ਵੱਲੋਂ ਲਿਆਂਦੇ ਗਏ ਕੰਟਰੋਵਰਸ਼ੀਅਲ ਬਿੱਲ ਜਿਹੜੇ ਨੇ ਉਹਨਾਂ ਤੋਂ ਬਾਅਦ ਇਹ ਚੋਣਾਂ ਹੋਣਗੀਆਂ। ਨਿਤਿਸ਼ ਕੁਮਾਰ ਦੇ ਵਾਸਤੇ ਵੀ ਇਹ ਪਰਖ ਦੀ ਘੜੀ ਹੋਣਗੀਆਂ। ਨਿਤਿਸ਼ ਕੁਮਾਰ ਪਹਿਲਾਂ NDA ਦਾ ਪਾਰਟ ਨਹੀਂ ਸੀਗਾ, ਬਾਅਦ ਦੇ ਵਿੱਚ ਉਹਨੇ ਭਾਰਤੀ ਜਨਤਾ ਪਾਰਟੀ ਤੋਂ ਹਮਾਇਤ ਲੈ ਕੇ ਜਿਹੜੀ ਸੀ ਉਹ ਸਰਕਾਰ ਬਣਾਈ। ਉਹਦੀ ਕਾਰਗੁਜ਼ਾਰੀ ਦੇ ਉੱਤੇ ਵੀ ਇਹ ਚੋਣਾਂ ਜਿਹੜੀਆਂ ਸੀ ਉਹ ਲੜੀਆਂ ਜਾਣਗੀਆਂ। ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਜਿਹੜਾ ਜੀ ਉਹ ਕੀਤਾ। 3 ਗੇੜਾਂ ਦੇ ਵਿੱਚ ਚੋਣਾਂ ਹੋਣੀਆਂ ਨੇ। 28 ਅਕਤੂਬਰ ਨੂੰ ਪਹਿਲੇ ਗੇੜ ਦੇ ਵਿੱਚ ਵੋਟਾਂ ਪੈਣਗੀਆਂ, ਦੂਜਾ ਗੇੜ ਜਿਹੜਾ ਜੀ 3 ਨਵੰਬਰ ਨੂੰ ਹੋਊਗਾ, ਤੀਜਾ ਗੇੜ 7 ਨਵੰਬਰ ਨੂੰ ਹੋਊਗਾ। 10 ਨਵੰਬਰ ਨੂੰ ਨਤੀਜਿਆਂ ਦਾ ਐਲਾਨ ਜਿਹੜਾ ਜੀ ਉਹ ਕੀਤਾ ਜਾਊਗਾ। ਜਿਹੜਾ ਚੋਣ ਜ਼ਾਬਤਾ ਉਹ ਤੁਰੰਤ ਲਾਗੂ ਹੋ ਗਿਆ। 243 ਮੈਂਬਰੀ ਬਿਹਾਰ ਵਿਧਾਨ ਸਭਾ ਦੇ ਵਾਸਤੇ ਜਿਹੜੀਆਂ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ, ਸ਼ਾਮ 5 ਵਜੇ ਦੀ ਜਗ੍ਹਾ ਦੇ ਉੱਤੇ 6 ਵਜੇ ਤੱਕ ਇਹ ਜਿਹੜਾ ਜੀ ਉਹ ਚੱਲੂਗਾ। ਔਰ ਇਹ ਕਿਹਾ ਜਾ ਰਿਹਾ ਕਿ ਕੋਵਿਡ ਜਿਹੜਾ 19 ਮਰੀਜ਼ਾਂ ਲਈ ਇਹ 1 ਘੰਟਾ ਜਿਹੜਾ ਜੀ ਉਹ ਐਕਸਟਰਾ ਹੋਊਗਾ। ਉਹ ਅਖੀਰਲੇ ਘੰਟੇ ਦੇ ਦੌਰਾਨ ਵੋਟਾਂ ਜਿਹੜੀਆਂ ਜੀ ਉਹ ਪਾ ਸਕਦੇ ਆ। ਦੇਸ਼ ਦੇ ਵਿੱਚ ਜਿਹੜੀਆਂ ਮੇਨ ਚੋਣਾਂ ਨੇ ਵਿਧਾਨ ਸਭਾ ਦੀਆਂ, ਦਿੱਲੀ ਦੀਆਂ ਚੋਣਾਂ ਹੋਈਆਂ ਸੀਗੀਆਂ, ਉਸ ਤੋਂ ਬਾਅਦ ਬਹੁਤ ਸਾਰਾ ਕੁਝ ਜਿਹੜਾ ਵੀ ਉਹ ਬਦਲਿਆ। ਖਾਸ ਤੌਰ ਦੇ ਉੱਤੇ COVID-19 ਜਿਹੜਾ ਸੀਗਾ ਜੀ ਉਹਨੇ ਦੇਸ਼ ਨਾਲ ਸਾਰਾ ਕੁਝ ਬਦਲ ਕੇ ਰੱਖ ਦਿੱਤਾ। ਇਸ ਬਦਲਾਓ ਦੇ ਵਿੱਚ ਜਿਹੜਾ ਜੀ ਵੇਖਣਾ ਹੋਊਗਾ ਕਿ ਬਿਹਾਰ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਲੋਕ ਸ਼ਮੂਲੀਅਤ ਕਰਦੇ ਆ ਔਰ COVID-19 ਤੋਂ ਕਿਵੇਂ ਜਿਹੜਾ ਜੀ ਉਹ ਬਚ ਕੇ ਜਿਹੜਾ ਉਹ ਚੱਲਦੇ ਆ। ਇਹ ਜਿਹੜੀਆਂ ਚੋਣਾਂ ਨੇ, ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦੇ ਵੀ ਕਿਤੇ ਨਾ ਕਿਤੇ ਜਿਹੜੀ ਉਹਦੇ ਉੱਤੇ ਮੋਹਰ ਲਾਉਣਗੀਆਂ। ਖਾਸ ਤੌਰ ਦੇ ਉੱਤੇ ਸਭ ਤੋਂ ਅਹਿਮ ਗੱਲ ਜਿਹੜੀ ਜੀ ਵੇਖਣ ਵਾਲੀ ਇਹ ਰਹੂਗੀ ਕਿ ਮਹਾਮਾਰੀ ਦੇ ਦੌਰਾਨ ਜਦੋਂ ਲੋਕ ਸੜਕਾਂ ਦੇ ਉੱਤੇ ਪੈਦਲ ਆਪਣੇ ਘਰਾਂ ਨੂੰ ਤੁਰ ਪਏ, ਜਿਨ੍ਹਾਂ ਨੂੰ ਸੰਭਾਲਿਆ ਹੀ ਨਾ ਗਿਆ। ਪਿਛਲੇ ਦਿਨੀ ਹੋਏ ਜਿਹੜਾ ਇੱਥੇ ਪਾਰਲੀਮੈਂਟ ਦਾ ਸੈਸ਼ਨ ਸੀ ਉਹਦੇ ਵਿੱਚ ਸਰਕਾਰ ਨੇ ਹੱਥ ਹੀ ਖੜੇ ਕਰਤੇ। ਉਹਨਾਂ ਕੋਲੇ ਡਾਟਾ ਹੀ ਕੋਈ ਨਹੀਂ ਹੈਗਾ ਕਿ ਕਿੰਨੇ ਲੋਕ ਪੈਦਲ ਤੁਰ ਕੇ ਗਏ, ਕਿੰਨੇ ਲੋਕ
ਰਸਤੇ ਦੇ ਵਿੱਚ ਜਿਹੜਾ ਜੀ ਉਹ ਦਮ ਤੋੜ ਗਏ, ਉਹਨਾਂ ਕੋਲੇ ਕੋਈ ਡਾਟਾ ਨਹੀਂ। ਇਹ ਡਾਟਾ ਹੁਣ ਲੋਕ ਜਿਹੜਾ ਜੀ ਉਹ ਯਾਦ ਰੱਖਣਗੇ ਜਾਂ ਨਹੀਂ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੋਊਗਾ, ਕਿਉਂਕਿ ਬਿਹਾਰ ਦੇ ਲੋਕ ਜਿਹੜੇ ਨੇ ਉਹ ਬਹੁਤ ਸਾਰੇ ਸੂਬਿਆਂ ਦੇ ਵਿੱਚ ਕੰਮ ਕਰਨ ਦੇ ਵਾਸਤੇ ਆਉਂਦੇ ਨੇ, ਤੇ ਜਿਹੜੇ ਤੁਰ ਤੁਰ ਕੇ ਲੋਕ ਗਏ ਸੀ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਗਿਣਤੀ ਬਿਹਾਰ ਵਾਲਿਆਂ ਦੀ ਸੀਗੀ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਸਮੇਧ ਸਿੰਘ ਤੇ ਮੋਹਾਲੀ ਦੀ ਅਦਾਲਤ ਵਿੱਚ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਉਹਨੂੰ ਲਾਪਤਾ ਕਰਨ ਦੇ ਮਾਮਲੇ 'ਚ ਤੇ ਕੇਸ ਦਾ ਸਾਹਮਣਾ ਕਰ ਰਿਹਾ ਹੈ ਜਿਹੜਾ ਸਮੇਧ ਸੈਣੀ ਆ, ਉਹ ਚੁੱਪਚਾਪ ਮੋਹਾਲੀ ਜਿਹੜਾ ਵੀ ਉਹ ਪਹੁੰਚ ਗਿਆ। SIT ਜਿਹੜੀ ਉਹਨੂੰ ਲੱਭਦੀ ਰਹਿ ਗਈ, ਉਹਦੇ ਹੱਥ ਇਸ ਮਾਮਲੇ ਦੇ ਵਿੱਚ ਜਿਹੜਾ ਸੀ ਉਹਨੇ ਚੁੱਪ ਚਪੀਤੇ ਆ ਕੇ ਜਿਹੜਾ ਸਿੱਟ ਦੇ ਮੁਖੀ ਸੀ ਉਹਦੇ ਦਫ਼ਤਰ ਦੇ ਵਿੱਚ ਆ ਕੇ ਹਾਜ਼ਰੀ ਲਵਾਈ ਤੇ ਫਿਰ ਅਦਾਲਤ ਦੇ ਵਿੱਚ ਕੇਸ ਸੰਬੰਧੀ ਆਪਣੀ ਚਾਰਾਜੋਈ ਜਿਹੜੀ ਸੀ ਉਹ ਕੀਤੀ। ਉਹਦੇ ਮੋਹਾਲੀ ਆਉਣ ਦੀ ਮੀਡੀਆ ਨੂੰ ਵੀ ਭਿਣਕ ਨਹੀਂ ਪਈ, ਕਿਉਂਕਿ ਜਿਹੜਾ ਪੰਜਾਬ ਬੰਦ ਹੋਣ ਕਰਕੇ ਸਾਰਾ ਮੀਡੀਆ ਪ੍ਰਸ਼ਾਸਨ ਜਿਹੜਾ ਜੀ ਉਸ ਪਾਸੇ ਵੱਲ ਲੱਗਿਆ ਹੋਇਆ ਸੀ। ਉਹਨੇ ਉਹ ਸਮਾਂ ਜਿਹੜਾ ਸੀ ਉਹ ਚੁਣਿਆ ਔਰ ਚੁੱਪ ਚਪੀਤੇ ਆ ਕੇ ਥਾਣਾ ਮਟੌੜ ਆਉਣ ਦੀ ਜਗ੍ਹਾ ਦੇ ਉੱਤੇ ਮੋਹਾਲੀ ਦੇ ਵਿੱਚ ਜਿਹੜਾ ਜੀ ਉਹ ਉੱਥੇ ਪਹੁੰਚ ਗਿਆ। SIT ਕਹਿੰਦੀ ਹੈ ਕਿ ਅਸੀਂ ਤਾਂ ਅੱਜ ਉਹਨੂੰ ਸੱਦਿਆ ਨਹੀਂ ਸੀਗਾ, ਹੁਣ ਦੁਬਾਰਾ SIT ਉਹਨੂੰ ਕਦੋਂ ਸੱਦੂਗੀ, ਜਦੋਂ ਸੱਦੂਗੀ ਉਦੋਂ ਆਊਗਾ ਜਾਂ ਨਹੀਂ ਜਿਹੜਾ ਜੀ ਉਹ ਆਊਗਾ, ਇਹ ਕੁਛ ਨਹੀਂ ਪਤਾ। ਪਰ ਜਿਸ ਕਿਸਮ ਦੇ ਨਾਲ ਉਹਨੇ ਇਹ SIT ਅਦਾਲਤਾਂ ਦਾ ਜਿਹੜਾ ਜੀ ਉਹ ਧੂੰਆਂ ਕੱਢ ਕੇ ਰੱਖ ਦਿੱਤਾ, ਇਹਨੇ ਸਵਾਲੀਆ ਚਿੰਨ੍ਹ ਜਿਹੜੇ ਜੀ SIT ਦੇ ਉੱਤੇ ਖੜੇ ਨੇ, ਪੰਜਾਬ ਪੁਲਿਸ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਉਹ ਖੜੇ ਨੇ ਕਿ ਉਹਨੂੰ ਉਹ ਲੱਭਿਆ ਕਿਉਂ ਨਹੀਂ, Z+ ਸੁਰੱਖਿਆ ਵਾਲਾ ਜਿਹੜਾ ਜੀ ਉਹ ਬੰਦਾ ਕਿਉਂ ਨਹੀਂ ਲੱਭਿਆ। ਹੁਣ ਜਦੋਂ ਉਹ ਆਇਆ ਤਾਂ ਕਿੱਥੋਂ ਉਹ ਆਇਆ, ਪੁਲਿਸ ਨੂੰ ਇਹਦਾ ਕਿਉਂ ਨਹੀਂ ਪਤਾ ਜਿਹੜਾ ਜੀ ਉਹ ਲੱਗਿਆ। ਔਰ ਅੰਦਰ ਖਾਤੇ ਉਹਦੀ ਜਿਹੜੀ ਫੁੱਲ ਸਪੋਰਟ ਹੋ ਰਹੀ ਹੈ ਪੁਲਿਸ ਦੇ ਵੱਲੋਂ, ਤਾਂ ਹੀ ਕਰਕੇ ਉਹਦੀ ਜਿਹੜੀ ਵੀ ਉਹ ਅਰੈਸਟ ਨਹੀਂ ਹੋ ਸਕੀ ਅਜੇ ਤੱਕ। ਜਿਹੜੀ ਅੱਗੋਂ ਹੋਊਗੀ ਇਹ ਅਰੈਸਟ ਜਾਂ ਨਹੀਂ ਹੋਊਗੀ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹਦੇ ਵੱਡੇ ਸਵਾਲ ਨੇ। ਇੱਕ ਗੱਲ ਜਿਹੜੀ ਵੀ ਉਹ ਫਿਰ ਸਾਬਿਤ ਕਰ ਗਿਆ ਕਿ ਐਵੇਂ ਕਹਾਵਤਾਂ ਨੇ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ, ਬਲਕਿ ਜਿਹੜੇ ਕਾਨੂੰਨ ਤੋੜਨ ਵਾਲੇ ਲੋਕ ਨੇ ਜਾਂ ਕਾਨੂੰਨ ਦੇ ਨਾਲ ਖੇਡਣ ਵਾਲੇ ਸਮੇਧ ਸੈਣੀ ਵਰਗੇ ਲੋਕ ਨੇ, ਉਹਨਾਂ ਦੇ ਹੱਥ ਕਾਨੂੰਨ ਦੇ ਨਾਲੋਂ ਕਿਤੇ ਜ਼ਿਆਦਾ ਲੰਬੇ ਨੇ। ਜੀ ਜੀ ਬਿਲਕੁਲ, ਉਹ ਤਾਂ ਦਿਸੇ ਪਿਆ ਆ। ਅਖੀਰ ਦੇ ਵਿੱਚ ਇੱਕ ਗੱਲ ਚੱਲ ਰਹੀ ਆ ਕਿ 2015 ਦੇ ਵਿੱਚ ਜਦ ਮੋਦੀ ਆਇਆ ਅਮਰੀਕਾ ਦੇ ਵਿੱਚ ਤਾਂ ਉਸ ਦੀ ਕੋਈ ਇੱਥੇ ਦੀ ਸਰਕਾਰ ਦੇ ਨਾਲ ਗਿਟਮਿਟ ਹੋਈ ਸੀ, ਇਸ ਕਰਕੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਪਾਸ ਕੀਤੇ ਗਏ। ਦੇਖੋ ਇਹ ਬਿਲਕੁਲ ਇਹ ਸਹੀ ਗੱਲ ਹੈ ਜੀ। 2015 ਦੀ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਸੀ ਤਾਂ ਉਸ ਟਾਈਮ ਬੜਾ ਜ਼ੋਰਦਾਰ ਸਵਾਗਤ ਜਿਹੜਾ ਉਹਦਾ ਕੀਤਾ ਗਿਆ ਸੀਗਾ। ਜੇ ਤੁਸੀਂ ਉਦੋਂ ਦੀਆਂ ਜਿਹੜੀਆਂ ਕਿ ਉਹ ਖਬਰਾਂ ਕੱਢ ਲੈਂਦੇ ਹੋ ਤੇ ਉਹਦੇ ਮੁਤਾਬਕ ਅਮਰੀਕਾ ਦੀ ਸਰਕਾਰ ਨੇ ਮੋਦੀ ਤੋਂ ਇਹ ਮਨਵਾ ਲਿਆ ਸੀਗਾ ਕਿ WTO ਦੀਆਂ ਸ਼ਰਤਾਂ ਦੇ ਮੁਤਾਬਕ ਕਿਸਾਨਾਂ ਨੂੰ ਦਿੱਤੀ ਜਾਂਦੀ ਸਬਸਿਡੀ ਨੂੰ ਉਹ ਬੰਦ ਕਰੂਗਾ। ਇਹਦੇ ਲਈ ਕਿਸਾਨੀ ਜਿਣਸਾਂ ਦੀ ਸਰਕਾਰੀ ਖਰੀਦ 10% ਤੋਂ ਹੇਠਾਂ ਲਿਆਂਦੀ ਜਾਊਗੀ। ਮੋਦੀ ਨੇ ਅਮਰੀਕਾ ਦੀ ਸਰਕਾਰ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ 2019 ਦੇ ਐਂਡ ਤੱਕ ਇਹ ਸ਼ਰਤ ਪੂਰੀ ਕਰ ਦੂਗਾ। ਉੱਥੋਂ ਵਾਪਸ ਆਉਣ ਤੋਂ ਫੌਰਨ ਬਾਅਦ ਮੋਦੀ ਨੇ ਇਹ ਕੰਮ ਦੇ ਵਾਸਤੇ ਸ਼ਾਂਤਾ ਕੁਮਾਰ ਕਮੇਟੀ ਦਾ ਗਠਨ ਕੀਤਾ, ਜਿਹਦੇ ਤੋਂ ਸਿਫਾਰਸ਼ਾਂ ਕਰਵਾਈਆਂ ਕਿ FCI ਦੀ ਖਰੀਦ ਬੰਦ ਕਰਕੇ ਸਰਕਾਰ ਖੇਤੀ ਜਿਣਸਾਂ ਦੇ ਮੰਡੀਕਰਨ ਤੋਂ ਬਾਹਰ ਨਿਕਲ ਜਾਵੇ। ਕਾਰਗਿਲ ਵਰਗੀਆਂ ਅਮਰੀਕਾ ਦੀਆਂ ਜਿਹੜੀਆਂ ਬੀਜ ਵੇਚਣ ਵਾਲੀਆਂ ਕੰਪਨੀਆਂ ਨੇ, ਉਹਨਾਂ ਦੀ ਅੱਖ ਭਾਰਤ ਦੇ ਖੇਤੀ ਖੇਤਰ ਦੇ ਉੱਤੇ ਲੰਬੇ ਸਮੇਂ ਤੋਂ ਲੱਗੀ ਹੋਈ ਹੈ ਜੀ। ਔਰ ਇਹਨਾਂ ਮਲਟੀਨੈਸ਼ਨਲ ਕੰਪਨੀਆਂ ਦੇ ਵਾਸਤੇ ਨਵੇਂ ਖੇਤੀ ਕਾਨੂੰਨ ਜਿਹੜੇ ਨੇ ਉਹ ਵਰਦਾਨ ਸਾਬਤ ਹੋਣਗੇ। ਇਹ ਕਿਹਾ ਜਾ ਰਿਹਾ ਕਿ ਜਿਹੜਾ ਮੋਦੀ ਸਰਕਾਰ ਦੇ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਇਹ ਇੱਕ ਬੇਸ਼ਕੀਮਤੀ ਤੋਹਫਾ ਜਿਹੜਾ ਉਹ ਦਿੱਤਾ ਗਿਆ, ਕਿਉਂਕਿ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਥਰੂ WTO ਦੇ ਇਹਨਾਂ ਜਿੱਥੇ ਉਹਨਾਂ ਦੀ ਨਿਗਾਹ ਜਿਹੜੀ ਹੈ ਜੀ ਇਸ ਜ਼ਮੀਨਾਂ ਦੇ ਉੱਤੇ, ਉਹਦੇ ਉੱਤੇ ਹੁਣ ਉਹਨਾਂ ਦਾ ਰਾਹ ਜਿਹੜਾ ਜੀ ਉਹ ਸੌਖਾ ਹੋਊਗਾ। ਜਿੱਥੋਂ ਤੱਕ ਮੋਦੀ ਦੇ ਘੱਟੋ ਘੱਟ ਸਮਰਥਨ ਮੁੱਲ ਦਾ ਜਿਹੜਾ ਝੂਠ ਬੋਲਿਆ ਜਾ ਰਿਹਾ, ਇਹ ਨਿਰੇ ਝੂਠ ਦਾ ਪਲੰਦਾ ਹੈ, ਕਿਉਂਕਿ ਇਸ ਬਿੱਲ ਦੇ ਵਿੱਚ ਕਿਤੇ ਵੀ MSP ਦਾ ਕੋਈ ਜ਼ਿਕਰ ਜਿਹੜਾ ਜੀ ਉਹ ਨਹੀਂ ਹੈਗਾ। ਕੁਝ ਲੋਕ ਸੋਚਦੇ ਆ ਕਿ ਅਮਰੀਕਾ ਦਾ ਇਹਨੂੰ ਜਿਹੜਾ ਜੀ ਉਹ ਕੀ ਫਾਇਦਾ ਹੋ ਸਕਦਾ। ਅਮਰੀਕਾ ਦੇ ਨਾਲ ਉਹਨੇ 2015 ਦੇ ਵਿੱਚ ਜਿਹੜਾ ਜੀ ਰਾਸ਼ਟਰਪਤੀ ਨੂੰ ਅਜਿਹਾ ਵਾਅਦਾ ਕਿਉਂ ਕੀਤਾ। ਐਕਚੁਅਲੀ ਇਹ WTO ਦੀਆਂ ਜਿਹੜੀਆਂ ਕੁਝ ਸ਼ਰਤਾਂ ਨੇ
ਜਿਹਦੇ ਤਹਿਤ ਅਮਰੀਕਨ ਜਿਹੜੀਆਂ ਕੁਝ ਕੰਪਨੀਆਂ ਜਿਹੜੀਆਂ ਕਾਰਗਿਲ ਉਹਦਾ ਵਿੱਚੋਂ ਹੈ, ਜਿਹੜੀਆਂ ਬੀ ਵੇਚਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ, ਇਹ ਉਹਨਾਂ ਦੇ ਵਾਸਤੇ ਰਾਹ ਜਿਹੜਾ ਜੀ ਉਹ ਖੋਲ੍ਹਿਆ ਗਿਆ। ਇਹਦੇ ਵਿੱਚ ਇੱਕ ਕਲੌਜ਼ ਹੈ ਕਿ ਕਿਤੇ ਵੀ ਕਿਸੇ ਨੂੰ ਵੀ ਜਿਹੜਾ ਕਿਸਾਨ ਹੈ ਉਹ ਵੇਚ ਸਕਦਾ। ਅੱਛਾ, ਹੁਣ ਵੱਡਾ ਸਵਾਲ ਇਹ ਹੈ ਕਿ ਇਹਦੇ ਵਿੱਚ ਕਿਤੇ ਵੀ ਕੌਣ ਹੈ, ਮਤਲਬ ਕਿੱਥੇ? ਮੰਨ ਲਓ ਜੇ ਇੱਥੋਂ ਮੈਨੂੰ ਇਹ ਹੋਵੇ ਕਿ ਇਹਦੇ ਵਿੱਚ ਜਿਹੜਾ ਵੀ ਇੱਕ ਮੱਧ ਸ਼ਾਮਿਲ ਹੈ ਕਿ ਕਿਤੇ ਵੀ ਕਿੱਥੇ ਕਿਸੇ ਨੂੰ ਵੀ, ਉਹ ਕੌਣ ਹੈ? ਪ੍ਰਚਾਰਿਆ ਤੇ ਇਹ ਜਾ ਰਿਹਾ ਨਾ ਕਿ ਅਸੀਂ ਵਿਚੋਲੀਏ ਕੱਢਤੇ। ਜੇ ਮੰਨ ਲਓ ਵਿਚੋਲੀਏ ਤੁਸੀਂ ਕੱਢਤੇ, ਜੇ ਕਿਸੇ ਨੇ ਵੀ ਖਰੀਦਣੀ ਹੈ ਤੇ ਉਹ ਕੌਣ ਹੈ? ਉਹ ਵਿਚੋਲੀਆ ਨਹੀਂ, ਉਹ ਕਿੱਥੇ ਆ ਕੇ ਬੈਠੂਗਾ? ਕਿ ਕਿਸਾਨ ਆਪਣੀ ਫਸਲ ਜਿਹੜੀ ਹੈ ਜੋ ਲੈ ਕੇ ਸੜਕ ਦੇ ਉੱਤੇ ਟਰੈਕਟਰ ਟਰਾਲੀ ਆਪਣੀ ਭਜਾਊਗਾ? ਕਿਤੇ ਨੂੰ ਵੀ ਲੱਭਦੇ ਆ ਤੇ ਕਿਸੇ ਨੂੰ ਵੀ ਲੱਭਦੇ ਆ। ਇਹ ਸਭ ਤੋਂ ਵੱਡੇ ਜਿਹੜੇ ਜੀ ਭੇਦ ਨੇ ਇਸ ਬਿੱਲ ਦੇ, ਜਿਹੜੇ ਕਿ ਕਾਲੇ ਕਾਨੂੰਨਾਂ ਦੇ ਰੂਪ ਦੇ ਵਿੱਚ ਤੁਸੀਂ ਕਹਿ ਲਓ ਕਿ ਇਹ ਲਾਗੂ ਹੋ ਜਾਣੇ ਆ। ਬਾਕੀ ਹੁਣ ਇਹ ਕਿਸਾਨਾਂ ਦੇ ਉੱਤੇ ਨਿਰਭਰ ਆ ਜੀ ਜੋ ਕਿੰਨਾ ਕੁ ਵਿਰੋਧ ਕਰਦੇ ਆ। ਇਹ ਕਨੈਕਸ਼ਨ ਹੈ ਜੀ ਅਮਰੀਕਾ ਦੇ ਨਾਲ ਇਹਦਾ। ਜੀ ਬਿਲਕੁਲ, ਵਿੱਚ ਅੰਬਾਨੀ ਅਡਾਨੀ ਹੋਣਗੇ ਜ਼ਰੂਰ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਪਤਾ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।